ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ ਤਾਂ ਇਹ ਹੁਣ ਦੱਸਿਆ ਜਾ ਰਿਹਾ ਵੀ ਯੂਐਸ ਨੇ 92 ਮੁਲਕਾਂ ਨੂੰ ਡੂ ਨਾਟ ਟਰੈਵਲ ਵਾਲੀ ਲਿਸਟ ਚੋਂ ਬਾਹਰ ਕਰ ਦਿੱਤਾ ਆ। ਸੋ 90 ਜਿਹੜੇ ਮੁਲਕ ਆ ਡੂ ਨਾਟ ਟਰੈਵਲ ਰਿਕਮੈਂਡੇਸ਼ਨ ਉਹਨਾਂ ਦੇ ਉੱਤੋਂ ਹਟਾ ਦਿੱਤੀ ਗਈ ਆ। ਸੋ ਕੋਵਿਡ ਦੇ ਕਰਕੇ ਇਹਨਾਂ ਨੇ ਲੈਵਲ 4 ਬਹੁਤ ਸਾਰੇ ਮੁਲਕ ਉਸ ਦੇ ਵਿੱਚ ਐਡ ਕੀਤੇ ਹੋਏ ਸੀਗੇ। ਸੋ ਉਹਨਾਂ ਨੂੰ ਹੁਣ ਲੈਵਲ 3 ਦੇ ਉੱਤੇ ਕਰ ਦਿੱਤਾ ਗਿਆ ਹੈ। ਸੋ ਅਨਵੈਕਸੀਨੇਟਡ ਨੂੰ ਕਹਿੰਦੇ ਵੀ ਨਾ ਜਾਓ, ਪਰ ਬਾਕੀਆਂ ਨੂੰ ਹੁਣ ਉਹਨਾਂ ਨੇ ਰੋਕ ਟੋਕ ਜਿਹੜੀ ਉਹ ਹਟਾਈ ਦਿੱਤੀ ਹੈਗੀ ਆ। ਕਹਿੰਦੇ 215 ਮੁਲਕ ਤੇ ਟੈਰੀਟਰੀਜ਼ ਨੂੰ ਇਹ ਰੇਟਿੰਗਸ ਸੀਡੀਸੀ ਵਾਲੇ ਯੂਐਸ ਸਟੇਟ ਡਿਪਾਰਟਮੈਂਟ ਜਿਹੜੇ ਉਹ ਦਿੰਦੇ ਹੈਗੇ ਆ, ਜਿਨ੍ਹਾਂ ਵਿੱਚੋਂ 120 ਇੱਕ ਟਾਈਮ ਦੇ ਉੱਤੇ ਲੈਵਲ 4 ਦੇ ਉੱਤੇ ਸੀਗੇ ਡੂ ਨਾਟ ਟਰੈਵਲ, ਜਿਨ੍ਹਾਂ ਵਿੱਚੋਂ ਮੈਜੋਰਟੀ ਆਫ ਯੂਰਪ, ਜਾਪਾਨ, ਇਜ਼ਰਾਈਲ ਤੇ ਰਸ਼ੀਆ ਵੀ ਇਨਕਲੂਡਡ ਸੀਗਾ। ਹੁਣ ਰਸ਼ੀਆ ਨੂੰ ਤਾਂ ਯੂਕਰੇਨ ਨੂੰ ਇਹਨਾਂ ਨੇ ਕੀ ਕਹਿਣਾ ਉੱਥੇ ਜਾਣ ਦੇ ਲਈ, ਪਰ ਉਹਨਾਂ ਵਿੱਚੋਂ ਵੀ ਜਿਹੜੇ 90 ਮੁਲਕ ਆ ਉਹਨਾਂ ਦੀ ਇਹ ਸਵੀਅਰਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ ਤਾਂ ਇਹ ਹੁਣ ਦੱਸਿਆ ਜਾ ਰਿਹਾ ਵੀ ਯੂਐਸ ਨੇ 92 ਮੁਲਕਾਂ ਨੂੰ ਡੂ ਨਾਟ ਟਰੈਵਲ ਵਾਲੀ ਲਿਸਟ ਚੋਂ ਬਾਹਰ ਕਰ ਦਿੱਤਾ ਆ। ਸੋ 90 ਜਿਹੜੇ ਮੁਲਕ ਆ ਡੂ ਨਾਟ ਟਰੈਵਲ ਰਿਕਮੈਂਡੇਸ਼ਨ ਉਹਨਾਂ ਦੇ ਉੱਤੋਂ ਹਟਾ ਦਿੱਤੀ ਗਈ ਆ। ਸੋ ਕੋਵਿਡ ਦੇ ਕਰਕੇ ਇਹਨਾਂ ਨੇ ਲੈਵਲ 4 ਬਹੁਤ ਸਾਰੇ ਮੁਲਕ ਉਸ ਦੇ ਵਿੱਚ ਐਡ ਕੀਤੇ ਹੋਏ ਸੀਗੇ। ਸੋ ਉਹਨਾਂ ਨੂੰ ਹੁਣ ਲੈਵਲ 3 ਦੇ ਉੱਤੇ ਕਰ ਦਿੱਤਾ ਗਿਆ ਹੈ। ਸੋ ਅਨਵੈਕਸੀਨੇਟਡ ਨੂੰ ਕਹਿੰਦੇ ਵੀ ਨਾ ਜਾਓ, ਪਰ ਬਾਕੀਆਂ ਨੂੰ ਹੁਣ ਉਹਨਾਂ ਨੇ ਰੋਕ ਟੋਕ ਜਿਹੜੀ ਉਹ ਹਟਾਈ ਦਿੱਤੀ ਹੈਗੀ ਆ। ਕਹਿੰਦੇ 215 ਮੁਲਕ ਤੇ ਟੈਰੀਟਰੀਜ਼ ਨੂੰ ਇਹ ਰੇਟਿੰਗਸ ਸੀਡੀਸੀ ਵਾਲੇ ਯੂਐਸ ਸਟੇਟ ਡਿਪਾਰਟਮੈਂਟ ਜਿਹੜੇ ਉਹ ਦਿੰਦੇ ਹੈਗੇ ਆ, ਜਿਨ੍ਹਾਂ ਵਿੱਚੋਂ 120 ਇੱਕ ਟਾਈਮ ਦੇ ਉੱਤੇ ਲੈਵਲ 4 ਦੇ ਉੱਤੇ ਸੀਗੇ ਡੂ ਨਾਟ ਟਰੈਵਲ, ਜਿਨ੍ਹਾਂ ਵਿੱਚੋਂ ਮੈਜੋਰਟੀ ਆਫ ਯੂਰਪ, ਜਾਪਾਨ, ਇਜ਼ਰਾਈਲ ਤੇ ਰਸ਼ੀਆ ਵੀ ਇਨਕਲੂਡਡ ਸੀਗਾ। ਹੁਣ ਰਸ਼ੀਆ ਨੂੰ ਤਾਂ ਯੂਕਰੇਨ ਨੂੰ ਇਹਨਾਂ ਨੇ ਕੀ ਕਹਿਣਾ ਉੱਥੇ ਜਾਣ ਦੇ ਲਈ, ਪਰ ਉਹਨਾਂ ਵਿੱਚੋਂ ਵੀ ਜਿਹੜੇ 90 ਮੁਲਕ ਆ ਉਹਨਾਂ ਦੀ ਇਹ ਸਵੀਅਰਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ ਤਾਂ ਇਹ ਹੁਣ ਦੱਸਿਆ ਜਾ ਰਿਹਾ ਵੀ ਯੂਐਸ ਨੇ 92 ਮੁਲਕਾਂ ਨੂੰ ਡੂ ਨਾਟ ਟਰੈਵਲ ਵਾਲੀ ਲਿਸਟ ਚੋਂ ਬਾਹਰ ਕਰ ਦਿੱਤਾ ਆ। ਸੋ 90 ਜਿਹੜੇ ਮੁਲਕ ਆ ਡੂ ਨਾਟ ਟਰੈਵਲ ਰਿਕਮੈਂਡੇਸ਼ਨ ਉਹਨਾਂ ਦੇ ਉੱਤੋਂ ਹਟਾ ਦਿੱਤੀ ਗਈ ਆ। ਸੋ ਕੋਵਿਡ ਦੇ ਕਰਕੇ ਇਹਨਾਂ ਨੇ ਲੈਵਲ 4 ਬਹੁਤ ਸਾਰੇ ਮੁਲਕ ਉਸ ਦੇ ਵਿੱਚ ਐਡ ਕੀਤੇ ਹੋਏ ਸੀਗੇ। ਸੋ ਉਹਨਾਂ ਨੂੰ ਹੁਣ ਲੈਵਲ 3 ਦੇ ਉੱਤੇ ਕਰ ਦਿੱਤਾ ਗਿਆ ਹੈ। ਸੋ ਅਨਵੈਕਸੀਨੇਟਡ ਨੂੰ ਕਹਿੰਦੇ ਵੀ ਨਾ ਜਾਓ, ਪਰ ਬਾਕੀਆਂ ਨੂੰ ਹੁਣ ਉਹਨਾਂ ਨੇ ਰੋਕ ਟੋਕ ਜਿਹੜੀ ਉਹ ਹਟਾਈ ਦਿੱਤੀ ਹੈਗੀ ਆ। ਕਹਿੰਦੇ 215 ਮੁਲਕ ਤੇ ਟੈਰੀਟਰੀਜ਼ ਨੂੰ ਇਹ ਰੇਟਿੰਗਸ ਸੀਡੀਸੀ ਵਾਲੇ ਯੂਐਸ ਸਟੇਟ ਡਿਪਾਰਟਮੈਂਟ ਜਿਹੜੇ ਉਹ ਦਿੰਦੇ ਹੈਗੇ ਆ, ਜਿਨ੍ਹਾਂ ਵਿੱਚੋਂ 120 ਇੱਕ ਟਾਈਮ ਦੇ ਉੱਤੇ ਲੈਵਲ 4 ਦੇ ਉੱਤੇ ਸੀਗੇ ਡੂ ਨਾਟ ਟਰੈਵਲ, ਜਿਨ੍ਹਾਂ ਵਿੱਚੋਂ ਮੈਜੋਰਟੀ ਆਫ ਯੂਰਪ, ਜਾਪਾਨ, ਇਜ਼ਰਾਈਲ ਤੇ ਰਸ਼ੀਆ ਵੀ ਇਨਕਲੂਡਡ ਸੀਗਾ। ਹੁਣ ਰਸ਼ੀਆ ਨੂੰ ਤਾਂ ਯੂਕਰੇਨ ਨੂੰ ਇਹਨਾਂ ਨੇ ਕੀ ਕਹਿਣਾ ਉੱਥੇ ਜਾਣ ਦੇ ਲਈ, ਪਰ ਉਹਨਾਂ ਵਿੱਚੋਂ ਵੀ ਜਿਹੜੇ 90 ਮੁਲਕ ਆ ਉਹਨਾਂ ਦੀ ਇਹ ਸਵੀਅਰਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ ਤਾਂ ਇਹ ਹੁਣ ਦੱਸਿਆ ਜਾ ਰਿਹਾ ਵੀ ਯੂਐਸ ਨੇ 92 ਮੁਲਕਾਂ ਨੂੰ ਡੂ ਨਾਟ ਟਰੈਵਲ ਵਾਲੀ ਲਿਸਟ ਚੋਂ ਬਾਹਰ ਕਰ ਦਿੱਤਾ ਆ। ਸੋ 90 ਜਿਹੜੇ ਮੁਲਕ ਆ ਡੂ ਨਾਟ ਟਰੈਵਲ ਰਿਕਮੈਂਡੇਸ਼ਨ ਉਹਨਾਂ ਦੇ ਉੱਤੋਂ ਹਟਾ ਦਿੱਤੀ ਗਈ ਆ। ਸੋ ਕੋਵਿਡ ਦੇ ਕਰਕੇ ਇਹਨਾਂ ਨੇ ਲੈਵਲ 4 ਬਹੁਤ ਸਾਰੇ ਮੁਲਕ ਉਸ ਦੇ ਵਿੱਚ ਐਡ ਕੀਤੇ ਹੋਏ ਸੀਗੇ। ਸੋ ਉਹਨਾਂ ਨੂੰ ਹੁਣ ਲੈਵਲ 3 ਦੇ ਉੱਤੇ ਕਰ ਦਿੱਤਾ ਗਿਆ ਹੈ। ਸੋ ਅਨਵੈਕਸੀਨੇਟਡ ਨੂੰ ਕਹਿੰਦੇ ਵੀ ਨਾ ਜਾਓ, ਪਰ ਬਾਕੀਆਂ ਨੂੰ ਹੁਣ ਉਹਨਾਂ ਨੇ ਰੋਕ ਟੋਕ ਜਿਹੜੀ ਉਹ ਹਟਾਈ ਦਿੱਤੀ ਹੈਗੀ ਆ। ਕਹਿੰਦੇ 215 ਮੁਲਕ ਤੇ ਟੈਰੀਟਰੀਜ਼ ਨੂੰ ਇਹ ਰੇਟਿੰਗਸ ਸੀਡੀਸੀ ਵਾਲੇ ਯੂਐਸ ਸਟੇਟ ਡਿਪਾਰਟਮੈਂਟ ਜਿਹੜੇ ਉਹ ਦਿੰਦੇ ਹੈਗੇ ਆ, ਜਿਨ੍ਹਾਂ ਵਿੱਚੋਂ 120 ਇੱਕ ਟਾਈਮ ਦੇ ਉੱਤੇ ਲੈਵਲ 4 ਦੇ ਉੱਤੇ ਸੀਗੇ ਡੂ ਨਾਟ ਟਰੈਵਲ, ਜਿਨ੍ਹਾਂ ਵਿੱਚੋਂ ਮੈਜੋਰਟੀ ਆਫ ਯੂਰਪ, ਜਾਪਾਨ, ਇਜ਼ਰਾਈਲ ਤੇ ਰਸ਼ੀਆ ਵੀ ਇਨਕਲੂਡਡ ਸੀਗਾ। ਹੁਣ ਰਸ਼ੀਆ ਨੂੰ ਤਾਂ ਯੂਕਰੇਨ ਨੂੰ ਇਹਨਾਂ ਨੇ ਕੀ ਕਹਿਣਾ ਉੱਥੇ ਜਾਣ ਦੇ ਲਈ, ਪਰ ਉਹਨਾਂ ਵਿੱਚੋਂ ਵੀ ਜਿਹੜੇ 90 ਮੁਲਕ ਆ ਉਹਨਾਂ ਦੀ ਇਹ ਸਵੀਅਰਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈਗੀ।